अस्सलामुअलैकुम ਲੱਖਾਂ ਦਰੂਦੋ ਸਲਾਮ ਮੁਹੰਮਦੋ ਆਲੇ ਮੁਹੰਮਦ ਅਲੈਹਿ ਸਲਾਤੁ ਵਸਲਾਮ। ਤੇ ਸਾਡਿਆਂ ਘਰਾਂ ਦੇ ਵਿੱਚ ਇੰਜ ਦਾ ਮਾਹੌਲ ਕ੍ਰੀਏਟ ਹੋ ਗਏ ਆ ਵੇ ਕਿ ਸਾਡੀਆਂ ਜਿਹੜੀਆਂ ਆਪਣੀਆਂ ਕੁੜੀਆਂ ਨੇ ਵਿਆਹ ਕੱਤੀਆਂ, ਉਹ ਜਦੋਂ ਉਹਨਾਂ ਤੇ ਆ ਕੇ ਭਰਾਵਾਂ ਨੂੰ ਆਖਣਗੀਆਂ ਕਿ ਮਾਂ ਪਿਓ ਨੂੰ ਨਾ ਛੱਡੀ, ਮਾਂ ਪਿਓ ਨਾਲੋਂ ਵੱਖਰਿਆਂ ਨਾ ਹੋਵੀਂ, ਇਹਨਾਂ ਨੇ ਸਾਨੂੰ ਬੜਾ ਔਖਾ ਪਾਲੇ ਆਈ। ਤੇ ਜਦੋਂ ਵਾਪਸ ਆਪਣੇ ਸਹੁਰੇ ਜਾਣਗੀਆਂ, ਜਾਂਦਿਆਂ ਹੀ ਆਪਣੇ ਬੰਦੇ ਨੂੰ ਆਖਣਗੀਆਂ ਮੈਂ ਤੇ ਵੱਖਰਿਆਂ ਹੀ ਹੋਣਾ, ਮੈਂ ਤੇ ਇਸ ਘਰ ਨਹੀਂ ਰਹਿਣਾ, ਮੈਨੂੰ ਭਾਵੇਂ ਆਪਣੇ ਘਰ ਵੀ ਜਾਣਾ ਪਿਆ, ਮੈਂ ਇਸ ਘਰ ਨਹੀਂ ਰਹਿਣਾ। ਜਿਹੜਾ ਮਾਂ ਪਿਓ ਇਹ ਸਾਡਾ, ਉਹ ਇਹ ਉਮੀਦ ਕਰਦੇ ਨੇ ਕਿ ਨੂੰਹਾਂ ਸਾਡੀਆਂ ਸਾਡੀ ਖਿਦਮਤ ਕਰਨ। ਆਪਣੀਆਂ ਧੀਆਂ ਨੂੰ ਇਹ ਮੱਤ ਕੋਨੀ ਦਿੰਦਾ ਕਿ ਜਾ ਕੇ ਤੇ ਖਿਦਮਤ ਕਰੋ ਉਹਨਾਂ ਦੀ, ਉਹਨਾਂ ਦੇ ਨਾਲ ਰਵੋ, ਉਹਨਾਂ ਕੋਲੋਂ ਵੱਖਰਿਆਂ ਨਾ ਹੋਵਿਆ ਜੇ। ਜਿਵੇਂ ਵੀ ਜੋ ਵੀ ਹਰ ਮਾਂ ਪਿਓ ਹੀ ਬੜਾ ਔਖਾ ਆਪਣੇ ਬੱਚਿਆਂ ਨੂੰ ਪਾਲਦਾ ਵੇ। ਇਹ ਉਲਟ ਹੋ ਗਏ ਆਵੇ ਸਾਰਾ ਕੰਮ। ਜਿਵੇਂ ਦੀ ਉਮੀਦ ਨੂੰਹਾਂ ਤੋਂ ਰੱਖਦੇ ਆ ਨਾ, ਇਹ ਗੱਲਾਂ ਧੀਆਂ ਨੂੰ ਵੀ ਦੱਸ ਕੇ ਘੱਲਣੀਆਂ ਚਾਹੀਦੀਆਂ ਨੇ ਕਿ ਲੈ ਮਰ ਵੀ ਜਾਏ ਨਾ ਤੇ ਉਸ ਘਰੋਂ ਬਾਹਰ ਨਹੀਂ ਉਹ ਨਿਕਲਣਾ, ਵੱਖਰੀ ਹੋ ਕੇ ਵੀ ਮਾਈ ਬੁੱਢੇ ਦੇ ਨਾਲ ਰਹਿਣਾ ਹੀ ਉਸੇ ਘਰ ਹੀ। ਅਸੀਂ ਇੰਜ ਦਾ ਮਾਹੌਲ ਬਣਾ ਲਏ ਆਵੇ ਘਰਾਂ ਦੇ ਵਿੱਚ। ਆ ਬੀਬੀਆਂ ਸਾਡੀਆਂ ਨੇ ਕਿ ਉਹ ਕੋ ਮੰਗਣ ਵਾਲਾ ਗਿਆ ਨਾ ਤੇ ਜਾ ਕੇ ਉਹਨੇ ਬੂਹਾ ਖੜਕਾਇਆ ਤੇ ਨੂੰਹ ਬਾਹਰ ਨਿਕਲੀ, ਨਿਕਲ ਕੇ ਉਸ ਆਖਿਆ ਵੇ ਜਾ ਵੇ ਭਾਈ ਮਾਫ ਕਰ। ਉਹ ਦੋ ਚਾਰ ਮਕਾਨ ਅਗਾਂ ਲੰਘ ਗਿਆ, ਪਿੱਛੋਂ ਸੱਸ ਮੰਜੀ ਤੇ ਪਈ ਸੀ ਬਿਮਾਰ, ਉਹਦੇ ਕੋਲੋਂ ਬਰਦਾਸ਼ਤ ਨਾ ਹੋਇਆ, ਉਹ ਉੱਠਦੀ ਬਾਹਰ ਆਈ, ਆ ਕੇ ਨਾ ਤੇ ਮੰਗਣ ਵਾਲੇ ਨੂੰ ਪਿੱਛੇ ਆਵਾਜ਼ ਮਾਰੀ, ਉਹ ਮਾਰ ਕੇ ਉਹਨੂੰ ਆਂਦੀ ਇਸ ਘਰ ਦੀ ਮਾਲਕਨ ਮੈਂ ਵਾਂ, ਇਹ ਜਵਾਬ ਦੇਣ ਵਾਲੀ ਕੌਣ ਹੁੰਦੀ ਏ, ਦੱਸ ਕੀ ਆਨਾ। ਉਸ ਆਖਿਆ ਜੀ ਅੱਲਾ ਦੇ ਨਾਂ ਤੇ ਕੁਝ ਮੰਗਿਆ ਸੀ। ਉਹ ਮਾਈ ਆਖਿਆ ਲਾ ਜਾ ਫਿਰ ਮਾਫ ਕਰ।